ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਬਲਤੇਜ ਪੰਨਾ ਜੀ। ਖਬਰਾਂ ਤੇ ਝਾਤ ਮਾਰਾਂਗੇ ਕੀ ਕੁਛ ਵਾਪਰਿਆ ਪੰਜਾਬ ਭਾਰਤ ਦੇ ਵਿੱਚ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇਤੂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਚ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਪਾਵਲਰ ਤੋਂ, ਸੱਚਾ ਸਿੰਘ ਜੀ ਫਰਾਜ਼ਨਾ ਤੋਂ, ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ, ਜੱਸੀ ਗਿੱਲ, ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਅੱਗੇ ਚੱਲਦੇ ਹਾਂ ਜੀ, ਕਰਦੇ ਹਾਂ ਗੱਲਬਾਤ ਬਲਤੇਜ ਪੰਨੂ ਹੋਰਾਂ ਨਾਲ। ਸਤਿ ਸ਼੍ਰੀ ਅਕਾਲ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸਲਮਾਨ ਖਾਨ ਦੀ। ਹਰ ਇੱਕ ਅਖਬਾਰ ਦੀ ਸੁਰਖੀ ਬਣੇ ਪਏ ਨੇ ਅਤੇ ਉਸਦੀ ਜ਼ਮਾਨਤ ਦਾ ਫੈਸਲਾ ਅੱਜ। ਬਿਲਕੁਲ ਜੀ, ਇਸ ਵੇਲੇ ਇਹ ਠੀਕ ਹੈ ਜੀ ਕਿ ਬਹੁਤੀਆਂ ਜਿਹੜੀਆਂ ਗੱਲਾਂ ਸੀਗੀਆਂ ਪਿਛਲੇ ਦਿਨਾਂ ਤੋਂ ਚੱਲ ਰਹੀਆਂ ਜੀ, ਚਾਹੇ ਉਹ SC ST ਐਕਟ ਦੇ ਬੰਦ ਦੀ ਵਜ੍ਹਾ ਕਰਕੇ ਜਾਨਾਂ ਗਈਆਂ ਹੋਣ ਜੀ ਲੋਕਾਂ ਦੀਆਂ। ਲੋਕ ਸਭਾ ਦਾ ਸੈਸ਼ਨ ਨਹੀਂ ਚੱਲਿਆ ਇੱਕ ਦਿਨ ਵੀ, ਅੱਗੇ ਚੱਲ ਕੇ ਇਹਦੀ ਵੀ ਗੱਲ ਕਰਦੇ ਹਾਂ। 11 ਵਾਰੀ ਰਿਕਾਰਡ ਜਿਹੜਾ ਸੀਗਾ ਜੀ ਉਹ ਰਾਜ ਸਭਾ ਦਾ ਉਠਾਉਣਾ ਪਿਆ। ਪਹਿਲੀ ਵਾਰੀ ਹੋਇਆ ਕਿ 5 ਜਿਹੜੀਆਂ ਧਿਰਾਂ ਸੀਗੀਆਂ ਵਿਰੋਧੀ ਧਿਰਾਂ, ਉਹਨਾਂ ਨੇ ਸਰਕਾਰ ਦੇ ਖਿਲਾਫ ਬੇਵਿਸ਼ਵਾਸੀ ਮਤਾ ਜਿਹੜਾ ਜੀ ਉਹ ਲਿਆਉਣ ਦੀ ਕੋਸ਼ਿਸ਼ ਕੀਤੀ। ਇਹ ਉਹ ਗੱਲਾਂ ਨੇ ਜੀ ਜਿਹੜੀਆਂ ਔਨ ਰਿਕਾਰਡ ਔਰ ਪਹਿਲੀ ਵਾਰੀ ਜਿਹੜੀਆਂ ਜੀ ਉਹ ਵਾਪਰੀਆਂ। ਪਰ ਇਹ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਜੀ ਇਹ ਮਿਊਟ ਕਰ ਦਿੱਤੀਆਂ ਗਈਆਂ, ਸਾਈਡ ਤੇ ਹੋ ਗਈਆਂ। ਵੱਡੀ ਖਬਰ ਜਿਹੜੀ ਜੀ ਉਹ ਸਭ ਨੂੰ ਪਤਾ ਕਿ ਕਿਹੜੇ ਤਰੀਕੇ ਦੇ ਨਾਲ ਜਿਹੜੀ ਸੀਗੀ ਜੀ ਉਹ ਬਣ ਗਈ। ਔਰ ਅੱਜ ਇਹਦਾ ਬੜਾ ਅਹਿਮ ਦਿਨ ਜਿਹੜਾ ਜੀ ਉਹ ਰਹੂਗਾ, ਕਿਉਂਕਿ 10:30 ਵਜੇ ਦੇ ਕਰੀਬ ਜਿਹੜੀ ਹੈ ਜੀ ਉਹ ਸੁਣਵਾਈ ਹੈ ਅਦਾਲਤ ਦੇ ਵਿੱਚ। ਹਾਲਾਂਕਿ ਸਲਮਾਨ ਖਾਨ ਦੇ ਉੱਤੇ ਇਹ ਇੱਕ ਇਕੱਲਾ ਮਾਮਲਾ ਨੀਗਾ ਜੀ, ਇਹ ਕੁਛ ਇਹਦੇ ਨਾਲ ਜੁੜੇ ਹੋਏ ਹੋਰ ਵੀ ਮਾਮਲੇ ਜਿਹੜੇ ਆ ਉਹ ਹੈਗੇ ਆ। ਪਰ ਜਿਹੜੇ ਵਕੀਲ ਆ ਜੀ ਉਹ ਇਸ ਗੱਲ ਦੀ ਲੈ ਰਹੇ ਆ ਕਿ ਜਿਹੜੀ ਕੁਝ ਟੈਕਨੀਕਲ ਕਾਰਨਾਂ ਕਰਕੇ ਜਿਹੜੇ ਉਹਦੇ ਨਾਲ ਦੇ ਸਾਥੀ ਆ ਉਹ ਜਿਹੜੇ ਬਰੀ ਹੋਏ ਆ ਉਹ, ਔਰ ਸੈਕੰਡਲੀ ਕਿਉਂਕਿ ਇਹੋ ਜਿਹੇ ਇੱਕ ਮਾਮਲੇ ਦੇ ਵਿੱਚ ਉੱਪਰਲੀ ਅਦਾਲਤ ਨੇ ਉਹਨੂੰ ਜਿਹੜਾ ਜੀ ਬਰੀ ਕੀਤਾ ਹੋਇਆ, ਇਸ ਕਰਕੇ ਜਿਹੜੇ ਉਹਦੇ ਵਕੀਲ ਆ ਜੀ ਉਹ ਇਹ ਪਲੀ ਲੈ ਰਹੇ ਆ। ਪਰ ਇੱਦਾਂ ਹੈ ਕਿ ਜਿਹੜੀਆਂ ਮੀਡੀਆ ਹੈ ਜੀ ਉਹ ਜੇ ਉਹਨੂੰ ਇਜਾਜ਼ਤ ਹੁੰਦੀ ਤੇ ਪਤਾ ਨਹੀਂ ਜਿਹੜਾ ਅੰਦਰ ਕਿਸ ਜਗ੍ਹਾ ਤੱਕ ਜਿਹੜਾ ਜੀ ਉਹ ਦਿਖਾ ਆਉਂਦਾ ਕਿ ਸਲਮਾਨ ਖਾਨ ਜਿਹੜਾ ਜੀ ਉਹ ਕੀ ਕੁਛ ਕਰ ਰਿਹਾ। ਉਹਨੂੰ ਜਿਹੜਾ ਹੈ ਜੀ ਅੰਦਰ ਰੱਖਿਆ ਗਿਆ ਆਸਾਰਾਮ ਦੇ ਨਾਲ, ਔਰ ਅੱਜ ਇਹਦੇ ਉੱਤੇ ਜਿਹੜਾ ਜੀ ਉਹ ਫੈਸਲਾ ਆ ਜਾਊਗਾ। ਵੈਸੇ ਬਹੁਤੇ ਜਿਹੜੇ ਚਾਂਸਿਸ ਨੇ ਉਹ ਇਹ ਕਹੇ ਜਾ ਸਕਦੇ ਆ ਕਿ ਉਹਨੂੰ ਜ਼ਮਾਨਤ ਜਿਹੜੀ ਹੈ ਜੀ ਉਹ ਮਿਲ ਜਾਣੀ ਹੈ, ਕਿਉਂਕਿ ਇਹ ਕੁਛ ਟੈਕਨੀਕਲ ਗੱਲਾਂ ਜਿਹੜੀਆਂ ਤੁਹਾਨੂੰ ਦੱਸੀਆਂ ਜੀ ਉਹਦੇ ਆਧਾਰ ਜਿਹੜਾ ਹਾਂ ਇਹਨਾਂ ਜ਼ਰੂਰ ਆ ਕਿ ਜਿਹੜਾ ਜੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਕੁਛ ਜਿਹੜਾ ਜੀ ਉਹ ਛਿੜਿਆ ਹੋਇਆ, ਜਿਹੜਾ ਹਾਲਾਂਕਿ 1984 ਨਾਲ ਕੁਛ ਲੋਕ ਜਿਹੜਾ ਜੀ ਉਹ ਕੰਪੇਅਰ ਕਰ ਰਹੇ ਆ। ਉਹਨਾਂ ਕੇਸਾਂ ਦੇ ਨਾਲ ਤਾਂ ਕੰਪੇਅਰ ਜਿਹੜਾ ਜੀ ਉਹ ਨਹੀਂ ਕੀਤਾ ਜਾ ਸਕਦਾ, ਉਹ ਡਿਫਰੈਂਟ ਇੱਕ ਜਿਹੜਾ ਜੀ ਉਹਨਾਂ ਕੇਸਾਂ ਦਾ ਐਂਗਲ ਹੈ। ਪਰ ਇਹਨਾਂ ਜ਼ਰੂਰ ਹੈ ਕਿ ਜਿਹੜਾ ਇਹ ਬਿਸ਼ਨੋਈ ਭਾਈਚਾਰਾ ਹੈ ਉਹਦੀ ਕਮਿਟਮੈਂਟ, ਖਾਸ ਤੌਰ ਦੇ ਉੱਤੇ ਇਹ ਲੋਕ ਨੇਚਰ ਦੇ ਬਹੁਤ ਜਿਹੜਾ ਜੀ ਉਹ ਨੇੜੇ ਨੇ, ਇਹ ਜਾਨਵਰਾਂ ਨੂੰ ਪਿਆਰ ਕਰਨ ਵਾਲੇ ਲੋਕ ਨੇ। ਜਿਹੜਾ ਕਾਲਾ ਹਿਰਨ ਹੈ ਜਿਹੜਾ ਚਿੰਕਾਰਾ, ਉਹਨੂੰ ਇਹ ਲੋਕ ਪੂਜਦੇ ਆ, ਔਰ ਇਹਨਾਂ ਦੀਆਂ ਜਿਹੜੀਆਂ ਔਰਤਾਂ ਨੇ ਇਹਨਾਂ ਹਿਰਨ ਦੇ ਛੋਟੇ ਬੱਚਿਆਂ ਨੂੰ ਆਪਣਾ ਦੁੱਧ ਤੱਕ ਜਿਹੜਾ ਦੀ ਉਹ ਪਿਆ ਦਿੰਦੀਆਂ ਨੇ। ਰੁੱਖਾਂ ਨੂੰ ਪਿਆਰ ਕਰਨ ਵਾਲੇ ਇਹ ਲੋਕ ਨੇ, ਔਰ ਰੁੱਖ ਕੋਈ ਵੱਢਦਾ ਹੋਵੇ ਤੇ ਉੱਥੇ ਆਪਣੀ ਜਾਨ ਤੱਕ ਦੇਣ ਤੇ ਆ ਜਾਂਦੇ ਨੇ। ਇਹ ਚੀਜ਼ਾਂ ਜਿਹੜੀਆਂ ਨਾ ਜੀ ਇਸ ਬਿਸ਼ਨੋਈ ਭਾਈਚਾਰੇ ਦੀਆਂ ਉਭਾਰੀਆਂ ਨਹੀਂ ਗਈਆਂ, ਕਿਉਂਕਿ ਦੂਜੇ ਪਾਸੇ ਸ਼ਾਇਦ ਸਲਮਾਨ ਖਾਨ ਹੈ। ਇਸ ਵਜ੍ਹਾ ਕਰਕੇ ਇਹ ਜਿਹੜੀਆਂ ਚੀਜ਼ਾਂ ਦੀ ਜ਼ਰੂਰ ਸਾਹਮਣੇ ਰੱਖਣੀਆਂ ਚਾਹੀਦੀਆਂ ਨੇ ਕਿ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਦੀ ਉਹ ਇਸ ਕਹਿਣ ਨੂੰ ਕਿਸੇ ਦੇ ਵਾਸਤੇ ਜਾਨਵਰ ਹੋਊਗਾ ਪਰ ਉਹਨਾਂ ਦੇ ਵਾਸਤੇ ਬੱਚਿਆਂ ਵਾਂਗੂ ਹੈ ਜੀ। ਤੇ ਰਾਣਾ ਗੁਰਜੀਤ ਦੀ ਜੇ ਗੱਲ ਕਰੀਏ ਤਾਂ ਉਹ ਵੀ ਕਿਸੇ ਨਾ ਕਿਸੇ ਬਹਾਨੇ ਸੁਰਖੀਆਂ ਦੇ ਵਿੱਚ ਹੀ ਰਹਿੰਦੇ ਆ ਤੇ ਉਹਨਾਂ ਦੇ ਕੁਝ ਕੁ ਖਾਤੇ ਫਰੀਜ਼ ਕੀਤੇ। ਬਿਲਕੁਲ ਜੀ, ਐਕਚੁਅਲੀ ਇਹ ਕਹਿ ਲਓ ਕਿ ਮੁਸੀਬਤ ਜਦੋਂ ਆਉਂਦੀ ਹੈ ਨਾ, ਕਹਿੰਦੇ ਘੋੜੇ ਤੇ ਚੜ੍ਹ ਕੇ ਆਉਂਦੀ ਆ ਔਰ ਪੈਦਲ ਵਾਪਸ ਜਿਹੜੀ ਜੀ ਉਹ ਜਾਂਦੀ ਆ, ਕਿਉਂਕਿ ਉਹ ਕੈਬਨਿਟ ਮੰਤਰੀ ਬਣਾ ਦਿੱਤੇ ਗਏ, ਪਾਵਰਫੁਲ ਵਿਅਕਤੀ ਬਣ ਗਏ। ਮੁੜ ਕੇ ਰੌਲਾ ਜਿਹੜਾ ਸੀ ਜੀ ਉਹ ਖੱਡਾਂ ਦਾ ਪੈ ਗਿਆ, ਖੱਡਾਂ ਵਾਲੇ ਰੌਲੇ ਦੇ ਉੱਤੇ ਨਾਰੰਗ ਕਮਿਸ਼ਨ ਬਣ ਗਿਆ, ਮੁੱਖ ਮੰਤਰੀ ਸਾਹਿਬ ਨੇ ਕਲੀਨ ਚਿੱਟ ਦੇਤੀ। ਫਿਰ ਜਿਹੜਾ ਸੀਗਾ ਜੀ ਮਾਮਲਾ ਹਾਈ ਕਮਾਂਡ ਤੱਕ ਪਹੁੰਚ ਗਿਆ, ਹਾਈ ਕਮਾਂਡ ਨੇ ਸਖਤੀ ਕਰਤੀ ਕਿ ਨਹੀਂ ਜਿਹੜਾ ਜੀ ਉਹ ਲੈਣਾ ਪਊਗਾ ਅਸਤੀਫਾ। ਰਾਣਾ ਗੁਰਜੀਤ ਹੋਰਾਂ ਦਾ ਅਸਤੀਫਾ ਆ ਗਿਆ। ਹੁਣ ਜਿਹੜਾ ਪਿਛਲੇ ਦਿਨਾਂ ਤੋਂ ਕੋਸ਼ਿਸ਼ ਜਿਹੜੀ ਹੋ ਰਹੀ ਸੀ ਕਿ ਵਿਧਾਨ ਸਭਾ ਦੇ ਆਖਰੀ ਦਿਨ ਨਾਰੰਗ ਕਮਿਸ਼ਨ ਦੀ ਰਿਪੋਰਟ ਜਿਹੜੀ ਜੀ ਉਹ ਰੱਖ ਦਿੱਤੀ ਗਈ ਟੇਬਲ ਦੇ, ਤਾਂ ਕਿ ਇਹਦੇ ਉੱਤੇ ਕੋਈ ਬਹਿਸ ਉਹ ਨਾ ਹੋਵੇ। ਕੁਛ ਸੂਤਰ ਜਿਹੜੇ ਆ ਜੀ ਉਹ ਦੱਸਦੇ ਆ ਕਿ ਸ਼ਾਇਦ ਉਹਨਾਂ ਨੂੰ ਦੁਬਾਰਾ ਮੰਤਰੀ ਲਿਆ ਜਾਵੇ
ਇਹਦੀ ਇਹ ਜਿਹੜੀ ਦੀ ਵਜ੍ਹਾ ਹੋ ਸਕਦੀ ਹੈ ਲਾਸਟ ਦਿਨ ਜਿਹੜੀ ਇਹ ਵੋਟ ਰੱਖਣੀ। ਪਰ ਨਾਲ ਦੀ ਨਾਲ ਕੁਝ ਸੂਤਰ ਇਹ ਵੀ ਦੱਸਦੇ ਆ ਕਿ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਹੋਈ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਰਾਹੁਲ ਗਾਂਧੀ ਦੇ ਨਾਲ, ਉੱਥੇ ਵੀ ਇਸ ਗੱਲ ਦੇ ਉੱਤੇ ਪੇਚ ਕਿਤੇ ਨਾ ਕਿਤੇ ਜਿਹੜਾ ਜੀ ਉਹ ਫਸਿਆ, ਕਿਉਂਕਿ ਹਾਈ ਕਮਾਂਡ ਨਹੀਂ ਚਾਹੁੰਦੀ ਕਿ ਰਾਣਾ ਗੁਰਜੀਤ ਹੋਰਾਂ ਨੂੰ ਦੁਬਾਰਾ ਜਿਹੜਾ ਜੀ ਉਹ ਮੰਤਰੀ ਲਿਆ ਜਾਵੇ, ਕਿਉਂਕਿ ਕੰਟਰੋਵਰਸੀ ਉਹਨਾਂ ਦੇ ਨਾਲ ਜੁੜੀ ਹੋਈ ਹੈ। ਇਹ ਕੰਟਰੋਵਰਸੀਜ਼ ਦੇ ਚੱਲਦਿਆਂ ਇੱਕ ਹੋਰ ਜਿਹੜਾ ਜੀ ਉਹ ਨਾਲ ਇਹ ਜੁੜ ਗਿਆ ਕਿ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਹੈ ਜੀ, ਉਹਨੇ ਸਾਬਕਾ ਮੰਤਰੀ ਦੇ ਨਾਲ ਸੰਬੰਧਿਤ ਮੰਨੇ ਜਾਂਦੇ ਵਿਅਕਤੀ ਜਿਹੜੇ ਆ ਜੀ ਅਮਿਤ ਬਹਾਦਰ, ਕੁਲਵਿੰਦਰਪਾਲ ਸਿੰਘ ਦੇ ਵੱਲੋਂ ਰੇਤ ਦੀਆਂ ਖੱਡਾਂ ਹਾਸਲ ਕਰਨ ਲਈ ਜਮ੍ਹਾਂ ਕਰਾਈ ਜਿਹੜੀ ਰਕਮ ਹੈ ਉਹ ਖਾਤੇ ਜਿਹੜੇ ਆ ਜੀ ਉਹ ਫਰੀਜ਼ ਕਰਨ ਦੇ ਹੁਕਮ ਦਿੱਤੇ ਆ। ਇਨਕਮ ਟੈਕਸ ਵਿਭਾਗ ਦੇ ਵੱਲੋਂ ਮਾਮਲੇ ਦੇ ਨਵੇੜੇ ਤੱਕ ਰਕਮ ਜਿਹੜੀ ਆ ਜੀ ਉਹ ਵਾਪਸ ਨਹੀਂ ਕੀਤੀ ਜਾ ਸਕੂ, ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈ ਜੀ ਉਹਦੇ ਆਉਣ ਤੋਂ ਬਾਅਦ ਇਹ ਖੱਡਾਂ ਦੀ ਨਿਲਾਮੀ ਦੇ ਦੌਰਾਨ ਅਮਿਤ ਬਹਾਦਰ, ਕੁਲਵਿੰਦਰਪਾਲ ਸਿੰਘ ਜਿਹੜੇ ਵਿਅਕਤੀ ਸੀ, ਇਹਨਾਂ ਨੂੰ ਖੱਡਾਂ ਹਾਸਲ ਹੋਣ ਕਰਕੇ ਉਹਨਾਂ ਦੇ ਰਾਣਾ ਗੁਰਜੀਤ ਸਿੰਘ ਦੇ ਨਾਲ ਸੰਬੰਧ ਜਿਹੜੇ ਜੀ ਉਹ ਸਾਹਮਣੇ ਆ ਗਏ ਸੀ ਵੀ ਉਹਨੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੇ ਨਾਂ ਦੇ ਉੱਤੇ ਇਹ ਜਿਹੜੀਆਂ ਖੱਡਾਂ ਉਹ ਮਹਿਜ਼ ਜਿਹੜੀਆਂ ਦੀ ਉਹ ਲਈਆਂ ਗਈਆਂ ਨੇ। ਔਰ ਜਿਹੜੀ ਰਾਜ ਸਰਕਾਰ ਸੀ ਉਹਨੇ ਕਿਹਾ ਜੀ ਅਸੀਂ ਖੱਡਾਂ ਕੈਂਸਲ ਕਰਤੀਆਂ, ਹੁਣ ਇਹਨਾਂ ਨੂੰ ਜਿਹੜੇ ਪੈਸੇ ਆ ਅਸੀਂ ਵਾਪਸ ਕਰਦੇ ਹਾਂ। ਜਦੋਂ ਖਾਤਿਆਂ ਦੇ ਵਿੱਚ ਪੈਸੇ ਆ ਗਏ ਤੇ ਇਹ ਐਕਚੁਅਲੀ ਕੀਤਾ ਕੀ ਗਿਆ ਜੀ ਕਿ ਖਾਤੇ ਜਿਹੜੇ ਨੇ ਉਹ ਇਨਕਮ ਟੈਕਸ ਡਿਪਾਰਟਮੈਂਟ ਨੇ ਹੁਣ ਫਰੀਜ਼ ਕਰ ਦਿੱਤੇ ਆ ਕਿ ਜਦੋਂ ਤੱਕ ਇਹ ਨਹੀਂ ਪਤਾ ਲੱਗਦਾ ਕਿ ਪੈਸੇ ਖਾਤਿਆਂ ਦੇ ਵਿੱਚ ਆਏ ਕਿੱਥੋਂ ਸੀ, ਉਨੀ ਦੇਰ ਤੱਕ ਉਹਨਾਂ ਨੇ ਕਿਹਾ ਕਿ ਇਹ ਖਾਤੇ ਫਰੀਜ਼ ਰਹਿਣਗੇ। ਇਹ ਹੁਣ ਇਹਨਾਂ ਨੂੰ ਦੱਸਣਾ ਪਊਗਾ ਜੀ, ਇਹ ਨਵੀਂ ਜਿਹੜੀ ਇਹਨਾਂ ਦੇ ਵਾਸਤੇ ਮੁਸੀਬਤ ਆ ਕਿ ਇਹਨਾਂ ਨੂੰ ਦੱਸਣਾ ਪਊਗਾ ਕਿ ਇਹ ਪੈਸੇ ਆਏ ਕਿੱਥੋਂ ਸੀ ਜੀ। ਤੇ ਅੱਗੇ ਕੇਂਦਰੀ ਫਾਈਨੈਂਸ ਮਿਨਿਸਟਰ ਦੀ ਗੱਲ ਕਰੀਏ, ਉਸ ਦੇ ਸਾਰੇ ਰੁਝੇਵੇਂ ਰੱਦ ਕਰ ਦਿੱਤੇ ਨੇ ਕਿਉਂਕਿ ਉਹ ਗੁਰਦੇ ਦੇ ਰੋਗ ਤੋਂ ਮਰੀਜ਼ ਨੇ। ਦੇਖੋ ਜੀ, ਇਹ ਕਿਹਾ ਜਾ ਰਿਹਾ ਜੀ ਕਿ ਬੇਸ਼ੱਕ ਉਹ ਹਸਪਤਾਲ ਤਾਂ ਦਾਖਲ ਨਹੀਂ ਹੋਏ, ਪਰ ਡਾਕਟਰਸ ਨੇ ਉਹਨਾਂ ਨੂੰ ਮਨਾ ਕਰਤਾ ਜੀ ਕਿਸੇ ਵੀ ਜਗ੍ਹਾ ਜਾਣ ਤੋਂ ਕਿ ਉਹਨਾਂ ਨੂੰ ਲਾਗ ਜਿਹੜੀ ਆ ਜੀ ਉਹ ਹੋ ਸਕਦੀ ਆ, ਉਹਦੇ ਨਾਲ ਉਹਨਾਂ ਦੀ ਮੁਸੀਬਤ ਜਿਹੜੀ ਆ ਉਹ ਵੱਧ ਸਕਦੀ ਹੈ ਜੇ ਉਹ ਪਬਲਿਕ ਪਲੇਸਿਸ ਦੇ ਉੱਤੇ ਜਿਹੜਾ ਜੀ ਉਹ ਜਾਂਦੇ ਆ। ਜਿਹੜੇ ਅਰੁਣ ਜੇਤਲੀ ਨੇ ਉਹਨਾਂ ਦਾ ਜਿਹੜਾ ਗੁਰਦਾ ਜੀ ਉਹ ਬਦਲਿਆ ਜਾਊਗਾ, ਔਰ ਤੁਹਾਨੂੰ ਪਤਾ ਹੀ ਹੈ ਜੀ ਜਦੋਂ ਇਹ ਵੱਡੇ ਜਿਹੜੇ ਲੋਕ ਨੇ ਉਹਨਾਂ ਦੇ ਵਾਸਤੇ ਬਹੁਤੀ ਵੱਡੀ ਮੁਸੀਬਤ ਨਹੀਂ ਹੁੰਦੀ, ਉਹਨਾਂ ਨੂੰ ਦਾਨ ਦੇ ਵਿੱਚ ਗੁਰਦਾ ਲੈਣ ਸੰਬੰਧੀ ਕਾਰਵਾਈ ਵੀ ਜਿਹੜੀ ਹੈ ਜੀ ਉਹ ਪੂਰੀ ਹੋ ਚੁੱਕੀ ਹੋਈ ਆ। ਡਾਕਟਰਾਂ ਦੀ ਸਲਾਹ ਦੇ ਉੱਤੇ ਏਮਸ ਦੇ ਕਾਰਡੀਓ ਨਿਊਰੋ ਟਾਵਰ ਦੇ ਵਿੱਚ ਉਹਨਾਂ ਨੂੰ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ। ਸਾਰੇ ਰੁਝੇਵੇਂ ਜਿਹੜੇ ਨੇ ਅਰੁਣ ਜੇਤਲੀ ਹੋਰੀ ਜਿਹੜੇ 65 ਸਾਲਾਂ ਦੇ ਨੇ ਉਹਨਾਂ ਦੇ ਰੱਦ ਕਰ ਦਿੱਤੇ ਗਏ ਆ ਜੀ। ਉਹਨਾਂ ਨੇ ਇੰਗਲੈਂਡ ਦੇ ਵਿੱਚ ਇੱਕ ਜਿਹੜਾ ਜੀ ਜਾਣਾ ਸੀਗਾ ਸਮਾਗਮ ਦੇ ਵਿੱਚ, ਉਹ ਵੀ ਜਿਹੜਾ ਜੀ ਉਹ ਰੱਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਉਹਨਾਂ ਦੇ 2 ਹੋਰ ਸਮਾਗਮ ਜਿਹੜੇ ਸੀਗੇ ਜੀ ਉਹ ਵੀ ਰੱਦ ਕੀਤੇ ਗਏ ਆ। ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਦੀ ਤੁਰੰਤ ਜਿਹੜਾ ਜੀ ਉਹਨਾਂ ਨੂੰ ਗੁਰਦੇ ਦੀ ਤਬਦੀਲੀ ਆਪਣੇ ਦੀ ਜਿਹੜੀ ਉਹ ਕਰਾਉਣੀ ਪੈਣੀ ਹੈ, ਕਿਉਂਕਿ ਪਿਛਲੇ ਸਮੇਂ ਤੋਂ ਜੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਜਿੰਨੀਆਂ ਵੀ ਫੁਟੇਜ ਵਗੈਰਾ ਵੀਡੀਓ ਫੁਟੇਜ ਸਾਹਮਣੇ ਆਉਂਦੀਆਂ ਨੇ ਉਹਦੇ ਵਿੱਚ ਉਹ ਬਿਮਾਰ ਇੱਕ ਬਿਲਕੁਲ ਜਿਹੜਾ ਜੀ ਜਿਵੇਂ ਪਾਵਰ ਤੋਂ ਖਾਲੀ ਵਿਅਕਤੀ ਹੁੰਦਾ ਉਸ ਟਾਈਪ ਦੇ ਜਿਹੜਾ ਜੀ ਉਹ ਦਿਸਦੇ ਆ। ਉਹਨਾਂ ਦੀ ਜਿਹੜੀ ਰਾਜ ਸਭਾ ਦੀ ਸੀਗੀ ਜੀ ਟੈਨਿਓਰ ਉਹ ਵੀ ਖਤਮ ਹੋ ਚੁੱਕੀ ਸੀ ਆ 2 ਅਪ੍ਰੈਲ ਦੀ। ਉਹਨਾਂ ਨੇ ਕਿਉਂਕਿ ਦੁਬਾਰਾ ਚੁਣ ਤਾਂ ਲਏ ਗਏ ਆ ਗੁਜਰਾਤ ਤੋਂ ਉਹ, ਪਰ ਉਹਨਾਂ ਨੇ ਅਜੇ ਤੱਕ ਆਪਣੀ ਸਹੁੰ ਜਿਹੜੀ ਆ ਉਹ ਚੁੱਕੀ ਨਹੀਂ, ਕਿਉਂਕਿ ਸਾਰੇ ਪ੍ਰੋਗਰਾਮ ਉਹਨਾਂ ਦੇ ਰੱਦ ਕੀਤੇ ਗਏ ਆ। ਜਦੋਂ 14 ਦੇ ਵਿੱਚ ਭਾਜਪਾ ਸਰਕਾਰ ਸੱਤਾ ਦੇ ਵਿੱਚ ਆਈ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਸਰਜਰੀ ਇੱਕ ਜਿਹੜੀ ਜੀ ਉਹ ਕਰਾਈ ਸੀ, ਸ਼ਾਇਦ ਵਧਿਆ ਹੋਇਆ ਪੇਟ ਜਾਂ ਵਧਿਆ ਹੋਇਆ ਜਿਹੜਾ ਭਾਰ ਸੀਗਾ ਉਹ ਉਹਨਾਂ ਨੂੰ ਰਾਸ ਨਹੀਂ ਆਈ ਦੱਸੀ ਦੀ, ਜਿਹਦੇ ਕਰਕੇ ਇਨਫੈਕਸ਼ਨ ਦੇ ਨਾਲ ਉਹਨਾਂ ਦੇ ਇਹ ਗੁਰਦੇ ਜਿਹੜੇ ਜੀ ਉਹ ਖਰਾਬ ਹੋ ਗਏ ਜੀ। ਬਿਲਕੁਲ ਜੀ, ਹੋ ਸਕਦਾ ਕਿ ਉਹਨਾਂ ਦੇ ਚੇਂਜ ਕੀਤੇ ਹੋਏ ਹੋਣੇ ਆ ਪਹਿਲਾਂ, ਜਿਹੜਾ ਉਹਨਾਂ ਨੂੰ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ। ਤੇ ਅੱਗੇ ਵਿਰੋਧੀ ਧਿਰ ਦੀ ਜੇ ਗੱਲ ਕਰਦੇ ਹਾਂ ਤੇ ਕਿਸਾਨਾਂ ਨੂੰ ਸਰਟੀਫਿਕੇਟ ਜਾਰੀ ਕਰਨ ਤੇ ਅਮਰਿੰਦਰ ਸਿੰਘ ਦੀ ਖਿਚਾਈ। ਐਕਚੁਅਲੀ ਜਿਹੜਾ ਇਹ ਕਰਜ਼ਾ ਮੁਆਫੀ ਦੇ ਸਮਾਗਮ ਜਿਹੜੇ ਆ ਜੀ ਉਹ ਸਰਕਾਰ ਕਰ ਰਹੀ ਹੈ, ਔਰ ਇਹ ਸਮਾਗਮ ਜਿਹੜਾ ਸੀਗਾ ਜੀ ਕੱਲ ਕੀਤਾ ਗਿਆ ਗੁਰਦਾਸਪੁਰ ਦੇ ਵਿੱਚ। ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਹ ਜਿਹੜੀਆਂ ਜੀ ਕਹਿੰਦੀਆਂ ਨੇ ਕਿ ਇਹ ਸਾਰਾ ਕੁਝ ਜਿਹੜਾ ਜੀ ਉਹ ਡਰਾਮਾ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਕਿਸਾਨ ਨੇ ਉਹ ਇੱਕ ਪਾਸੇ ਖੁਦਕੁਸ਼ੀਆਂ ਕਰ ਰਹੇ ਨੇ, ਸਰਕਾਰ ਇਹਨਾਂ ਸਮਾਗਮਾਂ ਦੇ ਉੱਤੇ ਬਿਨਾਂ ਵਜ੍ਹਾ ਪੈਸਾ ਜਿਹੜਾ ਜੀ ਉਹ ਖਰਚ ਕਰ ਰਹੀ ਹੈ। ਚਾਹੇ ਉਹ ਸਮਾਗਮ ਪਹਿਲਾ ਹੋਵੇ ਉਹਦੇ ਵਿੱਚ ਵੀ ਇੱਕ ਜਿਹੜੇ ਜੀ ਵੱਡੇ ਸਿੰਗਰ ਨੂੰ 14-15 ਲੱਖ ਰੁਪਈਆ ਦੇ ਦੇਣਾ ਇਹ ਵੀ ਚਰਚਾ ਦਾ ਵਿਸ਼ਾ ਬਣਿਆ। ਦੂਜੇ ਸਮਾਗਮ ਦੇ ਵਿੱਚ ਇੱਕ ਸਿੰਗਰ ਜਿਹੜਾ ਸੀਗਾ ਜੀ ਉਹਨੂੰ 5-5.5 ਲੱਖ ਰੁਪਈਆ ਦੇ ਦੇਣਾ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਜੀ। ਇੱਥੇ ਵੀ ਸਿੰਗਰ ਜਿਹੜਾ ਸੀਗਾ ਜੀ ਉਹ ਸੱਦਿਆ ਗਿਆ। ਇੰਨਾ ਹੈ ਕਿ ਸ਼ਾਇਦ ਉਹਨਾਂ ਨੂੰ ਇਸ ਵਾਲੇ ਸਿੰਗਰ ਨੂੰ ਜਿਹੜੀ ਇਹ ਝਾਕ ਹੈ
ਕਿ ਜਿਹੜਾ ਕਮਿਸ਼ਨ ਬਣਨਾ ਗੀਤਾਂ ਦੇ ਉੱਤੇ ਉਹਦੇ 'ਚ ਉਹਨੂੰ ਮੈਂਬਰ ਲਿਆ ਜਾ ਸਕਦਾ। ਉਹਨੂੰ ਇਹ ਨਹੀਂ ਪਤਾ ਵੀ ਉਹਨੇ ਪੈਸੇ ਜਿਹੜੇ ਆ ਜੀ ਉਹ ਲਏ ਆ ਜਾਂ ਨਹੀਂ। ਪਰ ਇਹ ਕਰਜ਼ਾ ਮੁਆਫੀ ਸੂਬਾ ਪੱਧਰੀ ਸਮਾਗਮ ਜਿਹੜਾ ਸੀਗਾ ਜੀ ਫੇਰ ਹੋਇਆ। ਇੱਥੇ ਵੀ ਸਿੰਗਰ ਜਿਹੜੇ ਸੀਗੇ ਜੀ ਉਹ ਦੱਸਦੇ ਰਹੇ, ਹਾਲਾਂਕਿ ਇਹ ਤਾਂ ਨਹੀਂ ਸ਼ਾਇਦ ਉਹਨਾਂ ਨੇ ਗਾਇਆ ਜੀ ਵੀ ਦੋ ਚੀਜ਼ਾਂ ਜੱਟ ਮੰਗਦਾ, ਤਾਰੂ ਘਰ ਦੀ, ਬੰਦੂਕ 12 ਬੋਰ ਦੀ, ਕਿਉਂਕਿ ਇਹ ਤਾਂ ਜਿਹੜੇ ਵਿਚਾਰੇ ਲੋਕ ਕਰਜ਼ੇ ਦੇ ਵਿੱਚ ਦਬੇ ਨੇ ਉਹਨਾਂ ਦੇ ਕਰਕੇ ਸੀ। ਪਰ ਸਿੰਗਰ ਅਕਸਰ ਇਹੋ ਜਿਹੀਆਂ ਜਗ੍ਹਾ ਦੇ ਉੱਤੇ ਇੱਦਾਂ ਦੀ ਗੀਤ ਜਿਹੜੇ ਉਹ ਗਾ ਹੀ ਜਾਂਦੇ ਆ ਜੀ। ਸੋ 6 ਜ਼ਿਲ੍ਹਿਆਂ ਦੇ 26,998 ਕਿਸਾਨਾਂ ਨੂੰ ਇਹ ਸਰਕਾਰ ਦੀ ਤਰਫੋਂ 156 ਕਰੋੜ ਤੇ 12 ਲੱਖ ਰੁਪਏ ਜਿਹੜਾ ਜੀ ਉਹ ਸਰਟੀਫਿਕੇਟ ਜਿਹੜੇ ਆ ਜੀ ਉਹ ਵੰਡੇ ਗਏ। ਗੁਰਦਾਸਪੁਰ ਤੇ ਬਟਾਲੇ ਦੇ ਵਾਸਤੇ ਵੀ ਕੁਛ ਜਿਹੜੇ ਜੀ ਅਨਾਊਂਸਮੈਂਟ ਸੀਗੀਆਂ ਇੱਥੇ ਸਰਕਾਰ ਨੇ ਕੀਤੀਆਂ। ਇਹਦੇ ਵਿੱਚ ਜੀ ਗੁਰਦਾਸਪੁਰ ਤੋਂ ਇਲਾਵਾ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ ਤੇ ਸ਼ਹੀਦ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ ਦਾ ਇੱਕ ਕਿਸਾਨ ਵੀ ਜਿਹੜਾ ਜੀ ਉਹ ਸ਼ਾਮਲ ਸੀਗਾ, ਜਿਨ੍ਹਾਂ ਨੂੰ ਇਹ ਸਰਟੀਫਿਕੇਟ ਜਿਹੜੇ ਜੀ ਉਹ ਸੌਂਪੇ ਗਏ। ਸਰਕਾਰ ਨੇ ਵੱਡੇ ਦਾਅਵੇ ਜਿਹੜੇ ਜੀ ਕੀਤੇ ਕਿ 3 ਗੇੜਾਂ ਦੇ ਵਿੱਚ 16 ਜ਼ਿਲ੍ਹਿਆਂ ਦੇ ਕਰੀਬ 1 ਲੱਖ ਤੇ 2,000 ਕਿਸਾਨਾਂ ਨੂੰ ਹੁਣ ਤੱਕ 457 ਕਰੋੜ ਰੁਪਏ ਦੀ ਕਰਜ਼ੇ ਦੀ ਰਾਹਤ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। ਜਦੋਂ ਕਿ ਜਿਹੜੇ ਵਿਰੋਧੀ ਧਿਰਾਂ ਨੇ ਉਹ ਕਹਿੰਦੀਆਂ ਨੇ ਕਿ ਸਰਕਾਰ ਜਿਹੜੀ ਹੈ ਜੀ ਉਹ ਇਹ ਵਾਅਦਾ ਕਰਕੇ ਆਈ ਸੀ ਕਿ ਉਹ ਮੁਕੰਮਲ ਕਰਜ਼ਾ ਜਿਹੜਾ ਜੀ ਉਹ ਮੁਆਫ ਕਰੂਗੀ ਕਿਸਾਨਾਂ ਦਾ, ਔਰ ਉਹ ਇਹ ਕਹਿੰਦੇ ਕਿ ਇਹ ਕਿਸਾਨਾਂ ਦੇ ਨਾਲ ਮਜ਼ਾਕ ਕੀਤਾ ਜਾ ਰਿਹਾ ਜੀ। ਤੇ ਅੱਗੇ ਹਾਈਵੇ ਐਕਟ ਦੇ ਅਧੀਨ ਅਕਾਲੀਆਂ ਨੇ ਉੱਤੇ ਇੱਕ ਮੁਜ਼ਾਹਰਾ ਕੀਤਾ ਸੀ ਤੇ ਉਹਨਾਂ ਦੇ ਉੱਤੇ ਪਰਚੇ ਦਾਇਰ ਹੋ ਗਏ ਸੀ, ਉਹਨਾਂ ਦਾ ਕੀ ਬਣਿਆ ਉਸ ਕੇਸ ਦਾ? ਐਕਚੁਅਲੀ ਜੀ ਪਰਚੇ ਤਾਂ ਪਿਛਲੇ ਦਿਨਾਂ 'ਚ ਜਿਹੜਾ ਬੰਦ ਹੋਇਆ SC ST ਐਕਟ ਦੇ ਤਹਿਤ, ਇਹਦੇ ਵਿੱਚ ਵੀ 1500 ਤੋਂ ਉੱਪਰ ਪਰਚਾ ਜਿਹੜਾ ਜੀ ਉਹ ਦਰਜ ਹੋਇਆ। ਕੁਛ ਤਾਂ ਇਹਦੇ ਵਿੱਚ ਪਛਾਣੇ ਨੇ, ਬਹੁਤੇ ਅਣਪਛਾਤੇ ਨੇ, ਔਰ ਇਹ ਵੀ ਮਾਮਲਾ ਇਦਾਂ ਦਾ ਹੀ ਹੈ ਜੀ। ਐਕਚੁਅਲੀ ਇਹ ਤੁਹਾਨੂੰ ਯਾਦ ਹੋਣਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਖਿਲਾਫ 4 ਮਹੀਨੇ ਪਹਿਲਾਂ ਇਹ ਜਿਹੜਾ ਕੇਸ ਦਰਜ ਹੋਇਆ ਸੀਗਾ ਜੀ, ਇਹ ਵੀ ਖਾਨਾ ਪੂਰਤੀ ਜਿਹੜਾ ਜੀ ਉਹ ਸਾਬਤ ਹੋ ਰਿਹਾ। ਜਿਹੜੀ ਸਮਝੌਤੇ ਵਾਲੀ ਗੱਲ ਹੈ ਨਾ ਜੀ ਉਹ ਫੇਰ ਜਿਹੜੀ ਉਹ ਸਾਹਮਣੇ ਆ ਰਹੀ ਹੈ। ਇੱਕ ਜਿਹੜੀ NGO ਹੈ ਹੈਲਪ, ਉਹਦੇ ਨੁਮਾਇੰਦੇ ਨੇ ਜੀ ਪ੍ਰਵਿੰਦਰ ਕਿਤਨਾਹੁੜੀ, ਕਾਫੀ ਇਹ ਕੰਮ ਜਿਹੜਾ ਜੀ ਉਹ ਕਰਦੇ ਰਹਿੰਦੇ ਨੇ, RTI ਐਕਟਿਵਿਸਟ ਨੇ, ਔਰ ਉਹਨਾਂ ਨੇ ਜਿਹੜੀ ਡਿਸਟ੍ਰਿਕਟ ਪੁਲਿਸ ਹੈ ਉਹਦੇ ਮੁਖੀਆਂ ਤੋਂ ਜਾਣਕਾਰੀ ਮੰਗੀ ਕਿ ਇਹ ਜਿਹੜੇ ਪਰਚੇ ਦਰਜ ਕੀਤੇ ਗਏ ਸੀਗੇ ਇਹਨਾਂ ਦਾ ਕੀ ਬਣਿਆ। ਤਾਂ ਇਹਨਾਂ ਸਵਾਲਾਂ ਦਾ ਜਵਾਬ ਦੇਣ ਦੀ ਜਗ੍ਹਾ ਦੇ ਉੱਤੇ ਇਹਨਾਂ ਸਾਰਿਆਂ ਨੇ ਜਿਹੜੀ ਹੈ ਜੀ ਉਹ ਚੁੱਪ ਵੱਟ ਲਈ। ਇੱਕ ਡਿਸਟ੍ਰਿਕਟ ਦਾ ਪੁਲਿਸ ਮੁਖੀ ਕਹਿੰਦਾ ਕਿ ਜੇ ਜਾਣਕਾਰੀ ਦਿੱਤੀ ਵੀ ਹੈ ਤਾਂ ਉਹ ਇਹ ਕਹਿੰਦਾ ਜੀ ਕਿ ਇਹ ਜਿਹੜਾ ਜੀ ਝੂਠ ਹੀ ਇਹ ਹੋ ਸਕਦੀ ਹੈ, ਕਿਉਂਕਿ ਉਹਦਾ ਇਹ ਕਹਿਣਾ ਆ ਕਿ RTI ਐਕਟ ਦੇ ਤਹਿਤ ਗਲਤ ਜਾਣਕਾਰੀ ਦੇਣਾ ਕਿਉਂਕਿ ਗੈਰ ਕਾਨੂੰਨੀ ਹੈ। ਤਰਨਤਾਰਨ ਜ਼ਿਲ੍ਹਾ ਪੁਲਿਸ ਮੁਖੀ ਜਿਹੜਾ ਜੀ ਉਹ ਕਹਿੰਦਾ ਹੈ ਕਿ ਜਿਨ੍ਹਾਂ ਅਕਾਲੀ ਆਗੂਆਂ ਨੇ ਹਾਈਵੇ ਜਾਮ ਕੀਤਾ ਸੀਗਾ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਜੀ, ਤਾਂ ਕਿ ਉਹ ਲੱਭੇ ਨੇਗੇ, ਔਰ ਜਿਨ੍ਹਾਂ ਅਕਾਲੀ ਆਗੂਆਂ ਨੇ ਤਰਨਤਾਰਨ ਡਿਸਟ੍ਰਿਕਟ ਵਿੱਚ ਸੜਕਾਂ ਜਾਮ ਕੀਤੀਆਂ ਸੀ ਉਹ ਰੂਪੋਸ਼ ਕਿਤੇ ਨਹੀਂ ਹੋਏ, ਉਹ ਰੋਜ਼ ਜਿਹੜਾ ਜੀ ਉੱਥੇ ਹੀ ਰਹਿੰਦੇ ਆ। ਔਰ ਜਿਹੜਾ ਹਰੀਕੇ ਪੱਤਨ ਜਿੱਥੇ ਇਹ ਜਾਮ ਲਾਇਆ ਸੀਗਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਮਾਮਲਾ ਦਰਜ ਹੋਇਆ ਸੀਗਾ ਜੀ, ਉਹ ਉਹਨਾਂ ਨੂੰ ਕਿੱਥੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਜੀ ਇਹ ਨਹੀਂ ਪਤਾ। ਨਗਰ ਪੰਚਾਇਤ ਚੋਣਾਂ ਦੇ ਵਿੱਚ ਧੱਕੇ ਦੇ ਮਾਮਲੇ ਨੂੰ ਲੈ ਕੇ ਜਿਹੜਾ ਜੀ ਇਹ ਘੰਟਿਆਂ ਬੱਧੀ ਜਾਮ ਜਿਹੜਾ ਉਹ ਕੀਤਾ ਗਿਆ ਸੀਗਾ, ਔਰ ਬੜੀਆਂ ਫੋਟੋਆਂ ਪਾਈਆਂ ਗਈਆਂ ਸੀਗੀਆਂ ਰੋਟੀ ਖਾਂਦਿਆਂ ਦੀ ਸੜਕ ਦੇ ਉੱਤੇ। ਬਠਿੰਡਾ, ਤਰਨਤਾਰਨ, ਜਲੰਧਰ, ਕਪੂਰਥਲਾ, ਮੋਗਾ, ਅੰਮ੍ਰਿਤਸਰ, ਫਿਰੋਜ਼ਪੁਰ ਤੇ ਸੰਗਰੂਰ ਡਿਸਟ੍ਰਿਕਟ ਦੇ ਪੁਲਿਸ ਮੁਖੀ ਜਿਹੜੇ ਸੀਗੇ ਜੀ ਉਹਨਾਂ ਨੂੰ RTI ਦੇ ਤਹਿਤ ਜਿਹੜਾ ਪੁੱਛਿਆ ਗਿਆ ਸੀਗਾ ਕਿ ਦਸੰਬਰ ਦੇ ਮਹੀਨੇ ਦੇ ਦੌਰਾਨ ਇਹ ਹਾਈਵੇ ਰੋਕਣ ਦੇ ਦੋਸ਼ਾਂ ਦੇ ਤਹਿਤ ਪੁਲਿਸ ਦੇ ਵੱਲੋਂ ਅਕਾਲੀ ਆਗੂਆਂ ਦੇ ਖਿਲਾਫ ਜਿਹੜੇ ਅਪਰਾਧਿਕ ਕੇਸ ਦਰਜ ਕੀਤੇ ਗਏ ਸੀਗੇ, ਹੁਣ ਤੱਕ ਪੁਲਿਸ ਨੇ ਇਹਦੇ ਉੱਤੇ ਕਾਰਵਾਈ ਕੀਤੀ ਹੈ ਜਾਂ ਨਹੀਂ ਕੀਤੀ ਹੈ। ਤੇ ਕਾਪੀਆਂ ਜਿਹੜੀਆਂ ਜੀ ਉਹ ਮੰਗੀਆਂ ਗਈਆਂ ਸੀਗੀਆਂ, ਔਰ ਇਹ ਵੀ ਪੁੱਛਿਆ ਗਿਆ ਸੀਗਾ ਵੀ ਜੇ ਕਿਸੇ ਅਕਾਲੀ ਆਗੂ ਨੇ ਅਗਾਊਂ ਜ਼ਮਾਨਤ ਜਿਹੜੀ ਉਹ ਕਰਾਈ ਆ ਉਹਦੀ ਜਾਣਕਾਰੀ ਵੀ ਜਿਹੜੀ ਉਹ ਦਿੱਤੀ ਜਾਵੇ। ਬਹੁਤੇ ਪੁਲਿਸ ਮੁਖੀਆਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਕੁਛ ਇੱਕ ਨੇ FIR ਦੀ ਕਾਪੀ ਭੇਜ ਕੇ ਬੁੱਤਾ ਜਿਹੜਾ ਜੀ ਉਹ ਸਾਰ ਲਿਆ। ਸਿਰਫ ਤਰਨਤਾਰਨ ਡਿਸਟ੍ਰਿਕਟ ਦੇ SSP ਆ, ਉਹਨੇ ਕਿਹਾ ਕਿ ਜਿਹੜੇ ਮੁਲਜ਼ਮ ਸੀ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹਦੇ 'ਚ ਰਣਜੀਤ ਸਿੰਘ ਬ੍ਰਹਮਪੁਰਾ, ਵਿਕਰਮ ਸਿੰਘ ਮਜੀਠੀਆ ਤੇ ਬਾਕੀ ਜਿਹੜੇ ਜੀ ਉਹ ਸੀਨੀਅਰ ਅਕਾਲੀ ਆਗੂ ਸ਼ਾਮਲ ਸੀਗੇ। ਹੁਣ ਇਹ ਨਹੀਂ ਪਤਾ ਜੀ ਕਿ ਪੁਲਿਸ ਵਾਲੇ ਜਿਹੜੇ ਆ ਇਹਨਾਂ ਦੀ ਭਾਲ ਕਿੱਥੇ ਕਰ ਰਹੇ। ਬਿਲਕੁਲ ਜੀ, ਇਹਨਾਂ ਸਾਰਿਆਂ ਦੇ ਕੋਲ ਇੱਕੋ ਹੀ ਗੱਲ ਆ ਵੀ ਭਾਲ ਕਿੱਥੇ ਕਰਨੀ ਹੈ। ਅੱਗੇ ਪੰਜਾਬ ਲੁੱਟ ਹੁੰਦੇ ਦੀ ਆਪਾਂ ਗੱਲ ਕਰੀ ਜਾਂਦੇ ਹਾਂ ਕਿਸੇ ਨਾ ਕਿਸੇ ਤਰ੍ਹਾਂ, ਤੇ ਅੱਗੇ ਲਾਟਰੀ ਕੰਪਨੀਆਂ ਦੀ ਜੇ ਗੱਲ ਕਰੀਏ ਕਿ ਪੰਜਾਬੀਆਂ ਦੇ ਜਿਹੜੇ ਇਨਾਮ ਸੀਗੇ ਉਹਨਾਂ ਨੇ ਬਹੁਤ ਸਾਰੇ ਹੜੱਪੇ। ਬਿਲਕੁਲ ਜੀ, ਤੁਸੀਂ ਦੇਖੋ ਕਿੱਥੇ ਕਿਹੜੀ ਜਗ੍ਹਾ ਦੇ ਉੱਤੇ ਜਿਹੜੀ ਜੀ ਉਹ ਲੁੱਟ ਘਸੁੱਟ ਨਹੀਂ ਹੈਗੀ ਜੀ।
शायद जे महकमे गिणने होण जां इह चीज़ां गिणनियां होण ते बहुत छेती गिणियां जा सकदियां, क्योंकि जे इह गिणन लग गए भी कित्थे कित्थे लुੱਟ हुंदी आ ते ਉਹ ਤਾਂ ਸ਼ਾਇਦ ਹੋ ਸਕਦਾ ਜੀ ਕਿਤਾਬਾਂ ਭਰ ਜਾਣ ਜਿਹੜੀਆਂ ਜੀ ਕਿੱਥੇ ਹੋ ਰਹੀ ਹੈ ਜੀ। ਇਹ ਬੰਪਰ ਇਨਾਮ ਜਿਹੜੇ ਨੇ ਜੀ ਲਾਟਰੀ ਵਿਭਾਗ ਦੇ ਭਾਗ ਇਹਦੇ ਨਾਲ ਜਾਗੇ ਹੋਏ ਆ, ਕਿਉਂਕਿ ਪੰਜਾਬੀਆਂ ਦੇ ਨਾਲ ਇਹਨਾਂ ਇਨਾਮਾਂ ਦੇ ਵਿੱਚ 17 ਕਰੋੜ ਰੁਪਈਏ ਦੀ ਠੱਗੀ ਵੱਜੀ ਹੈ। ਲਾਟਰੀ ਵਿਭਾਗ ਦੇ ਵੱਲੋਂ ਜੀ 5 ਸਾਲਾਂ ਦੇ ਵਿੱਚ 25 ਬੰਪਰ ਦੀਆਂ ਜਿਹੜੀਆਂ ਟਿਕਟਾਂ ਵੇਚੀਆਂ ਗਈਆਂ। ਇਹਦੇ ਵਿੱਚ 16 ਕਰੋੜ ਤੇ 43 ਲੱਖ ਦੇ ਇਨਾਮ ਅਣਵਿਕੀਆਂ ਟਿਕਟਾਂ ਦੇ ਉੱਤੇ ਨਿਕਲੇ ਜੀ। ਇਹਦਾ ਜਿਹੜਾ ਪੁਆਇੰਟ ਹੈ ਜੀ ਉਹ ਸਮਝਣ ਵਾਲਾ ਹੈ ਕਿ ਤਕਰੀਬਨ 17 ਕਰੋੜ ਦੇ ਇਨਾਮ ਉਹਨਾਂ ਟਿਕਟਾਂ ਦੇ ਵਿੱਚੋਂ ਨਿਕਲੇ ਜਿਹੜੀਆਂ ਵੇਚੀਆਂ ਨਹੀਂ। ਇੱਥੇ ਠੱਗੀ ਹੈ ਜੀ, ਜਿਨ੍ਹਾਂ ਦੀ ਰਾਸ਼ੀ ਲੋਕਾਂ ਦੇ ਘਰਾਂ ਦੇ ਵਿੱਚ ਨਹੀਂ ਬਲਕਿ ਲਾਟਰੀ ਵਿਭਾਗ ਦੇ ਖਜ਼ਾਨੇ ਦੇ ਵਿੱਚ ਜਿਹੜੀ ਜੀ ਉਹ ਆ ਗਈ। ਜਨਵਰੀ 12 ਤੋਂ ਦਸੰਬਰ 17 ਤੱਕ 408 ਬੰਪਰ ਇਨਾਮਾਂ ਦੀ ਜਿਹੜੀ ਰਾਸ਼ੀ ਸੀਗੀ ਜੀ ਉਹ ਮਹਿਕਮੇ ਨੇ ਆਪਣੇ ਕੋਲੇ ਰੱਖ ਲਈ, ਕਿਉਂਕਿ ਇਹ ਇਨਾਮ ਅਣਵਿਕੀਆਂ ਟਿਕਟਾਂ ਦੇ ਵਿੱਚੋਂ ਨਿਕਲੇ ਜੀ। ਬਹੁਤੇ ਇਨਾਮ ਅਣਵਿਕੀਆਂ ਟਿਕਟਾਂ ਚੋਂ ਨਿਕਲਣ ਕਰਕੇ ਇਹ ਪੰਜਾਬੀਆਂ ਦੇ ਨਾਲ ਜਿਹੜੀ ਜੀ ਉਹ ਠੱਗੀ ਵੱਜੀ। ਇਕੱਲੇ ਸਾਲ 17 ਦੇ ਵਿੱਚ 4 ਕਰੋੜ ਤੇ 30 ਲੱਖ ਦੇ ਇਨਾਮ ਦੀਆਂ ਅਣਵਿਕੀਆਂ ਟਿਕਟਾਂ ਜਿਹੜੀਆਂ ਸੀ ਉਹਦੇ ਵਿੱਚੋਂ ਇਨਾਮ ਨਿਕਲੇ। ਲੋਕਾਂ ਦੀ ਜੇਬ ਦੇ ਵਿੱਚ ਜਾਣ ਦੀ ਜਗ੍ਹਾ ਦੇ ਉੱਤੇ ਇਹ ਖਜ਼ਾਨੇ 'ਚ ਜਿਹੜਾ ਜੀ ਉਹ ਚਲੇ ਗਏ, ਔਰ ਬਹੁਤੀ ਕਮਾਈ ਜਿਹੜੀ ਸੀਗੀ ਉਹ ਵਿਭਾਗ ਅਣਵਿਕੀਆਂ ਟਿਕਟਾਂ ਤੋਂ ਜਿਹੜਾ ਜੀ ਉਹ ਕਰ ਰਿਹਾ। ਵਿਭਾਗ ਦੇ ਵੱਲੋਂ ਪਹਿਲਾਂ ਇਨਾਮ ਦੀ ਗਰੰਟੀ ਦਿੱਤੀ ਜਾਂਦੀ ਸੀਗੀ। ਸਾਲ 12 ਦੇ ਵਿੱਚ 66 ਲੱਖ ਦੇ ਇਨਾਮ, ਸਾਲ 13 'ਚ 1 ਕਰੋੜ 47 ਲੱਖ ਦੇ ਇਨਾਮ ਅਣਵਿਕੀਆਂ ਟਿਕਟਾਂ ਤੋਂ ਨਿਕਲੇ, 14 ਦੇ ਵਿੱਚ 2 ਕਰੋੜ 19 ਲੱਖ ਦੇ ਇਨਾਮ, ਔਰ 15 ਦੇ ਵਿੱਚ ਤਕਰੀਬਨ 3.5 ਕਰੋੜ ਦੇ ਇਨਾਮ ਅਣਵਿਕੀਆਂ ਟਿਕਟਾਂ ਦੇ ਵਿੱਚੋਂ ਨਿਕਲੇ, ਔਰ 16 ਦੇ ਵਿੱਚ 4 ਕਰੋੜ ਤੇ 28 ਲੱਖ ਦੇ ਇਨਾਮ ਜਿਹੜੇ ਸੀ ਲਾਟਰੀ ਵਿਭਾਗ ਦੇ ਖਜ਼ਾਨੇ ਦੇ ਵਿੱਚ ਜਿਹੜਾ ਜੀ ਉਹ ਰਹਿ ਗਏ। ਐਕਚੁਅਲੀ ਇਹੀ ਜਿਹੜੀ ਜੀ ਉਹ ਇਹ ਠੱਗੀ ਆ। ਇਹ ਜਿਹੜੀ ਟਿਕਟ ਦੀ ਕੀਮਤ ਪਹਿਲਾਂ 100 ਰੁਪਏ ਹੁੰਦੀ ਸੀਗੀ, ਹੁਣ ਜਿਹੜੀ ਆ ਜੀ ਉਹ 200 ਰੁਪਈਆ ਰੱਖੀ ਗਈ ਹੈ, ਕਿਉਂਕਿ ਲਾਟਰੀ ਵਿਭਾਗ ਨੂੰ ਇਹ ਸੌਦਾ ਜਿਹੜਾ ਜੀ ਉਹ ਕਾਫੀ ਰਾਸ ਆ ਰਿਹਾ। ਸਵਾਲ ਇਹ ਹੈ ਜੀ ਸਭ ਤੋਂ ਵੱਡਾ ਕਿ ਜਿਹੜੀਆਂ ਟਿਕਟਾਂ ਵਿਕੀਆਂ ਹੀ ਨਹੀਂ ਉਹਦੇ ਵਿੱਚੋਂ ਪਹਿਲੀ ਤਾਂ ਗੱਲ ਇਨਾਮ ਕੱਢੇ ਕਿਉਂ ਜਾਂਦੇ ਆ। ਦੂਸਰਾ ਜਿਹੜਾ ਜੀ ਇੱਥੇ ਹੀ ਸਾਜ਼ਿਸ਼ ਜਿਹੜੀ ਉਹ ਨਜ਼ਰ ਆਉਂਦੀ ਹੈ ਕਿ ਜਿਹੜੇ ਇਨਾਮ ਨੇ ਉਹ ਅਣਵਿਕੀਆਂ ਟਿਕਟਾਂ ਦੇ ਵਿੱਚੋਂ ਜਿਹੜਾ ਜੀ ਉਹ ਕੱਢ ਦੋ। ਇਹ ਠੱਗੀ ਹੈ ਜੀ। ਐਕਚੁਅਲੀ 200 ਰੁਪਏ ਦੀ ਟਿਕਟ ਵੇਚ ਲਈ ਪਹਿਲਾਂ, ਉਸ ਤੋਂ ਬਾਅਦ ਜਿਹੜੇ ਇਨਾਮ ਉਹ ਨਿਕਲੇ ਹੀ ਨਹੀਂ, ਭਾਵ ਕਿ ਜਿਹੜੇ ਟਾਹਣੇ ਤੇ ਬੈਠੇ ਨੇ ਉਸ ਟਾਹਣੇ ਨੂੰ ਕੱਟਣ ਦੀ ਕੋਸ਼ਿਸ਼ ਦੇ ਵਿੱਚ ਨੇ। ਜਿਹੜੇ ਲੋਕ 200 ਰੁਪਏ ਦੀ ਟਿਕਟ ਜਿਹੜੀ ਹੈ ਜੀ ਖਰੀਦਦੇ ਆ ਕਿ ਉਹਨਾਂ ਦਾ ਨਾਮ ਨਿਕਲ ਸਕਦਾ, ਹੁਣ ਜਦੋਂ ਉਹਨਾਂ ਨੂੰ ਇਹ ਪਤਾ ਲੱਗੂਗਾ ਵੀ ਇਹ ਜਿਹੜੇ ਨਾਮ ਨਿਕਲਦੇ ਆ ਇਹ ਤਾਂ ਅਣਵਿਕੀਆਂ ਟਿਕਟਾਂ ਦੇ ਵਿੱਚੋਂ ਨਿਕਲੀ ਜਾਂਦੇ ਆ, ਤਾਂ ਇੱਕ ਕਿਸਮ ਦੇ ਨਾਲ ਇਹ ਜਿਹੜੀ ਕਮਾਈ ਸਰਕਾਰ ਨੂੰ ਹੁੰਦੀ ਹੈ ਉਹ ਵੀ ਰੋਕਣ ਦੇ ਯਤਨ ਜਿਹੜਾ ਜੀ ਉਹ ਕਹੇ ਜਾ ਸਕਦੇ। ਬਿਲਕੁਲ ਜੀ, ਸਰਕਾਰ ਨੇ ਵੀ ਕੱਢੇ ਹੋਏ ਨੇ ਤਰੀਕੇ ਲੋਕਾਂ ਨੂੰ ਲੁੱਟਣ ਦੇ। ਅੱਗੇ ਸੰਸਦ ਸਮਾਗਮ ਦੀ ਜੇ ਗੱਲ ਕਰੀਏ ਤੇ ਰੌਲੇ ਗੋਲੇ ਦੇ ਵਿੱਚ ਮੁੱਕਣ ਦੇ ਆਸ-ਪਾਸ ਬਿਲਕੁਲ ਜੀ। ਐਕਚੁਅਲੀ ਬੜਾ ਕੁਛ ਇਹਦੇ ਵਿੱਚ ਜਿਹੜਾ ਜੀ ਉਹ ਨਵਾਂ ਹੋਇਆ। ਇਸ ਤਰ੍ਹਾਂ ਜਿਵੇਂ ਮੈਂ ਥੋੜਾ ਇਸ਼ਾਰਾ ਪਹਿਲਾਂ ਵੀ ਕੀਤਾ ਸੀਗਾ ਕਿ ਇਹ ਪਹਿਲੀ ਵਾਰ ਹੈ ਜੀ ਕਿ ਸਰਕਾਰ ਦੇ ਖਿਲਾਫ ਬੇਵਿਸ਼ਵਾਸੀ ਮਤਾ 1 2 3 4 ਨਹੀਂ ਬਲਕਿ 5 ਦੇ ਕਰੀਬ ਜਿਹੜੇ ਜੀ ਬੇਵਿਸ਼ਵਾਸੀ ਮਤੇ ਆ ਉਹ ਪੈਣ ਦੀ ਤਿਆਰੀ ਜਿਹੜੀ ਜੀ ਉਹ ਕਰਦੇ ਰਹੇ। ਇਸ ਵਾਰੀ ਡਰਾਮਾ ਜਿਹੜਾ ਜੀ ਉਹ ਰਚਿਆ ਗਿਆ। ਡਰਾਮਾ ਇਹ ਰਚਿਆ ਗਿਆ ਜੀ ਕਿ ਜਿਹੜੇ ਚਾਹੇ ਲੋਕ ਸਭਾ ਦੇ ਸਪੀਕਰ ਨੇ ਚਾਹੇ ਉਹ ਰਾਜ ਸਭਾ ਦੇ ਜੀ ਉਹ ਆਉਂਦੇ 30 ਸੈਕਿੰਡ ਦੇ ਵਿੱਚ ਆ ਕੇ ਕਹਿੰਦੇ ਜੀ ਸੰਸਦ ਦਾ ਸੈਸ਼ਨ ਜਿਹੜਾ ਜੀ ਉਹ ਰੌਲੇ ਰੱਪੇ ਕਰਕੇ ਉਠਾਇਆ ਜਾ ਰਿਹਾ, ਕਦੀ ਦੁਪਹਿਰ ਤੱਕ, ਕਦੀ ਸ਼ਾਮ ਤੱਕ, ਕਦੀ 2 ਦਿਨ ਲਈ ਤੇ ਕਦੀ 4 ਦਿਨ। ਇਹ ਵੀ ਰਿਕਾਰਡ ਇੱਕ ਜਿਹੜਾ ਜੀ ਹੋ ਗਿਆ ਨਵਾਂ ਕਿ 11 ਵਾਰੀ ਪਰਸੋਂ ਜਿਹੜਾ ਸੀਗਾ ਜੀ ਉਹ ਰਾਜ ਸਭਾ ਦਾ ਸੈਸ਼ਨ ਉਠਾਇਆ ਗਿਆ। ਅੱਜ ਤੱਕ ਕਦੀ ਇੱਕ ਦਿਨ ਦੇ ਵਿੱਚ 11 ਵਾਰੀ ਜਿਹੜਾ ਜੀ ਉਹ ਨਹੀਂ ਉਠਾਇਆ ਗਿਆ। ਜਿਹੜੀ ਰਾਜ ਕਰ ਰਹੀ ਪਾਰਟੀ ਹੈ ਉਹਦੇ ਹੀ ਜਿਹੜੇ ਨਾਲ ਦੇ ਮੈਂਬਰ ਆ ਉਹ ਕੀ ਕਰਦੇ ਆ ਜੀ, ਉਹ ਤਖਤੀਆਂ ਲੈ ਕੇ ਜਿਉਂ ਸੈਸ਼ਨ ਸ਼ੁਰੂ ਹੁੰਦਾ ਨਾਲ ਦੀ ਨਾਲ ਜਿਹੜਾ ਜੀ ਆ ਜਾਂਦੇ ਆ ਵੈਲ ਦੇ ਵਿੱਚ, ਔਰ ਵੈਲ ਦੇ ਵਿੱਚ ਆ ਕੇ ਇਹ ਜਿਹੜਾ ਜੀ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਆ। ਔਰ ਜਿਹੜੇ ਚਾਹੇ ਉਹ ਰਾਜ ਸਭਾ ਦੇ ਨੇ ਜੀ ਸਪੀਕਰ ਤੇ ਚਾਹੇ ਲੋਕ ਸਭਾ ਦੇ, ਉਹ ਪਹਿਲਾਂ ਹੀ ਜਿਵੇਂ ਤਿਆਰ ਬੈਠੇ ਹੁੰਦੇ ਆ ਕਿ ਇਹ ਜਿਹੜਾ ਜੀ ਉਠਾਇਆ ਜਾ ਰਿਹਾ। ਇਹਦੇ ਕਰਕੇ ਜਿਹੜਾ ਜੀ ਲੱਗਦਾ ਨਹੀਂ ਗਾ ਕਿ ਇਹ ਸੈਸ਼ਨ ਜਿਹੜਾ ਜੀ ਉਹ ਕੋਈ ਕੰਮ ਜਿਹੜਾ ਜੀ ਉਹ ਕਰ ਸਕਿਆ। 5 ਮਾਰਚ ਨੂੰ ਦੂਜਾ ਗੇੜ ਇਹਦਾ ਸ਼ੁਰੂ ਹੋਇਆ ਸੀਗਾ। ਵਿੱਤੀ ਬਿੱਲ ਪਾਸ ਕਰਨ ਤੋਂ ਬਿਨਾਂ ਕੋਈ ਅਹਿਮ ਕੰਮ ਜਿਹੜਾ ਜੀ ਉਹ ਨਹੀਂ ਹੋ ਸਕਿਆ। ਇਹਦੇ ਵਿੱਚ ਅੱਜ ਤਕਰੀਬਨ ਇਹਦਾ ਜਿਹੜਾ ਜੀ ਉਹ ਲਾਸਟ ਦਿਨ ਹੈ, ਤੋ ਉਮੀਦ ਨਹੀਂ ਆ ਕਿਸੇ ਕਿਸਮ ਦੀ ਕਿ ਸੈਸ਼ਨ ਜਿਹੜਾ ਜੀ ਉਹ ਚੱਲੂਗਾ। ਕਾਂਗਰਸੀ ਆਗੂ ਸੋਨੀਆ ਗਾਂਧੀ, ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਦੇ ਵੱਲੋਂ ਸਦਨ ਦੇ ਵਿੱਚ ਤਰੀਕੇ ਲਈ ਕਸੂਰਵਾਰ ਠਹਿਰਾਉਂਦਿਆਂ ਹੋਇਆ ਕੁਝ ਨਾ ਲਏ ਜਾਣ ਦੇ ਤੇ ਜਿਹੜਾ ਜੀ ਉਹ ਭੜਕੇ ਕੱਲ
ਬਾਅਦ ਦੇ ਵਿੱਚ ਸਪੀਕਰ ਜਿਹੜੇ ਸੁਮਿਤਰਾ ਮਹਾਜਨ ਸੀ ਉਹਨੇ ਇਹ ਨਾਂ ਜਿਹੜੇ ਸੀ ਕਾਰਵਾਈ ਦੇ ਵਿੱਚੋਂ ਕਢਵਾ ਦਿੱਤੇ। ਕਾਂਗਰਸ, ਐਨਸੀਪੀ, ਖੱਬੀਆਂ ਪਾਰਟੀਆਂ, TD, RJD ਦੇ ਮੈਂਬਰ ਵੀ ਜਿਹੜੇ ਜੀ ਉਹ ਬੇਵਿਸ਼ਵਾਸੀ ਦੇ ਮਤੇ ਆਪੋ ਆਪਣੇ ਨੋਟਿਸਾਂ ਦੇ ਉੱਤੇ ਸਪੀਕਰ ਦੇ ਫੈਸਲੇ ਦੀ ਮੰਗ ਜਿਹੜੀ ਜੀ ਉਹ ਕਰਦੇ ਰਹੇ। ਸਪੀਕਰ ਇਹ ਕਹਿੰਦੇ ਜੀ ਕਿ ਜਿੰਨੀ ਦੇਰ ਤੱਕ ਲੋਕ ਸਭਾ ਆਰਾਮ ਨਾਲ ਨਹੀਂ ਚੱਲਦੀ ਉਨੀ ਦੇਰ ਤੱਕ ਮੈਂ ਬੇਵਿਸ਼ਵਾਸੀ ਦਾ ਮਤਾ ਨਹੀਂ ਲੈ ਸਕਦੀ। ਹੁਣ ਆਰਾਮ ਦੇ ਨਾਲ ਉਹਨਾਂ ਦੇ ਜਿਹੜੇ ਸਾਥੀ ਹੈ ਜੀ ਉਹਨਾਂ ਨੇ ਚੱਲਣ ਦਿੱਤੀ। ਪਹਿਲਾਂ ਇਹ ਨਹੀਂ ਹੈ ਕਿ ਜਿਹੜੀ ਰਾਜ ਸਭਾ ਤੇ ਲੋਕ ਸਭਾ ਜਿਹੜੀ ਹੈ ਜੀ ਉਹ ਏਦਾਂ ਜਾਮ ਨਹੀਂ ਹੁੰਦੀਆਂ ਰਹੀਆਂ, ਜਾਮ ਹੁੰਦੀਆਂ ਰਹੀਆਂ ਨੇ। ਪਰ ਇਹਦੇ ਵਿੱਚ ਜਿਹੜੀ ਜੀ ਵੇਖਣ ਵਾਲੀ ਗੱਲ ਇਹ ਹੈ ਕਿ ਸਰਕਾਰ ਦੀ ਨਾਲ ਜਿਹੜੀਆਂ ਜੁੜੀਆਂ ਧਿਰਾਂ ਨੇ ਉਹ ਜਾਮ ਕਰਵਾਉਣ ਦੇ ਵਿੱਚ ਜਿਹੜਾ ਜੀ ਉਹ ਕੰਟੀਨਿਊਸ ਲੱਗੀਆਂ ਹੋਈਆਂ ਜੀ। ਬਿਲਕੁਲ ਕੋਈ ਗੱਲ ਹੋਣ ਨਹੀਂ ਦੇਣੀ ਜੀ। ਉਹਨਾਂ ਨੇ ਅੱਗੇ ਚੋਣਾਂ ਦੇ ਵੀ ਰੌਲਾ ਗੋਲਿਆ ਜੀ ਕਿ ਚੋਣਾਂ ਆਉਣ ਵਾਲੀਆਂ, ਇਸ ਕਰਕੇ ਜਿਹੜੇ ਦਲ ਬਦਲੂ ਆ ਉਹਨਾਂ ਦੇ ਡੱਡੂ ਛੜੱਪੇ ਜਾਰੀ। ਬਿਲਕੁਲ ਜੀ, ਕੋਈ ਇੱਧਰੋਂ ਉੱਧਰ ਨੂੰ ਚਲੇ ਗਿਆ, ਉੱਧਰੋਂ ਇੱਧਰ ਨੂੰ ਜਿਹੜਾ ਜੀ ਆ ਗਿਆ। ਇਹ ਅਕਸਰ ਜਿਹੜੇ ਆ ਜੀ ਉਹ ਚੱਲਦੇ ਰਹਿੰਦੇ ਆ। ਜਦੋਂ ਚੋਣਾਂ ਦੀ ਸੁਗਬਗਾਹਟ ਹੁੰਦੀ ਆ ਤੇ ਫਿਰ ਥੋੜਾ ਜਿਹਾ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਇਹ ਤੇਜ਼ ਹੋ ਜਾਂਦੇ ਆ। ਜਿਹੜਾ ਜੀ ਇੱਕ ਤਾਂ ਸਾਬਕਾ ਵਿਧਾਇਕ ਨੇ ਜੀ ਚੌਧਰੀ ਮੋਹਨ ਲਾਲ, ਇਹ ਵੀ ਥੋੜਾ ਜਿਹਾ ਅਜੀਬ ਨੇ ਜੀ। ਕਦੀ ਤਾਂ ਇਹ ਪੱਗ ਬੰਨ ਲੈਂਦੇ ਆ, ਕਦੀ ਜਿਹੜਾ ਜੀ ਇਹ ਆਪਣੇ ਵਾਲ ਜਿਹੜੇ ਆ ਉਹ ਖੁੱਲੇ ਛੱਡ ਲੈਂਦੇ ਆ। ਦਾੜੀ ਬੇਸ਼ੱਕ ਜਿਹੜੀ ਜੀ ਉਹ ਰੱਖੀ ਹੋਈ ਆ ਇਹਨਾਂ ਨੇ। ਫਗਵਾੜਾ ਹਲਕੇ ਤੋਂ ਭਾਜਪਾ ਟਿਕਟ ਤੋਂ ਚੋਣ ਜਿੱਤ ਕੇ 2 ਵਾਰੀ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਰਹੇ ਚੌਧਰੀ ਸਵਰਨਾ ਰਾਮ ਦੇ ਮੁੰਡੇ ਨੇ ਇਹ ਚੌਧਰੀ ਮੋਹਨ ਲਾਲ। ਚੌਧਰੀ ਮੋਹਨ ਲਾਲ ਬੰਗਾ ਵੀ ਕਈ ਵਾਰੀ ਜਿਹੜਾ ਜੀ ਉਹ ਲਿਖ ਲੈਂਦੇ ਆ। ਉਹ ਜਿਹੜਾ ਜੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਔਰ ਪਿਛਲੇ ਦਿਨਾਂ ਦੇ ਵਿੱਚ। ਔਰ ਹੁਣ ਨਵਾਂ ਜਿਹੜਾ ਜੀ ਉਹ ਧਮਾਕਾ ਕਰਤਾ ਉਹਨਾਂ ਨੇ, ਭਾਜਪਾ ਵੀ ਛੱਡ ਦਿੱਤੀ ਤੇ ਬਸਪਾ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਣ ਦਾ ਉਹਨਾਂ ਨੇ ਐਲਾਨ ਜਿਹੜਾ ਸੀਗਾ ਉਹ ਕਰ ਦਿੱਤਾ। ਭਾਵ ਕਿ ਕੁਝ ਦਿਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਜੀ ਦਲ ਬਦਲੂ ਦਾ ਸ਼ਾਇਦ ਰਿਕਾਰਡ ਬਣਾਉਣਾ। ਇਸ ਕਰਕੇ ਇੱਕ ਤੋਂ ਦੂਜੀ ਤੋਂ ਤੀਜੀ ਜਗ੍ਹਾ ਦੇ ਉੱਤੇ ਉਡਾਰੀਆਂ ਜਿਹੜੀਆਂ ਜੀ ਉਹ ਮਾਰ ਰਹੇ ਆ। ਸੋ ਏਦਾਂ ਦੀਆਂ ਉਡਾਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਜਿਹੜੀਆਂ ਜੀ ਉਹ ਵੇਖਣ ਨੂੰ ਮਿਲਣਗੀਆਂ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਕੈਪਟਨ ਕਮਲਜੀਤ ਸਿੰਘ ਹੋਰਾਂ ਦਾ ਪਰਿਵਾਰ ਹੈ ਉਹਦੇ ਉੱਤੇ ਵੀ ਡੋਰੇ ਜਿਹੜੇ ਆ ਜੀ ਉਹ ਅਕਾਲੀ ਦਲ ਦੇ ਵੱਲੋਂ ਫੇਰ ਪਾਏ ਜਾ ਰਹੇ ਆ। ਖਾਸ ਤੌਰ ਦੇ ਉੱਤੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹਨਾਂ ਨੇ ਇਸ ਪਰਿਵਾਰ ਨੂੰ ਜਿਹੜਾ ਜੀ ਉਹ ਕਿਹਾ ਕਿ ਉਹ ਆਪਣੀ ਪਿੱਤਰੀ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਮੁੜ ਆਉਣ। ਕਿਉਂਕਿ ਜਿਹੜਾ ਕੈਪਟਨ ਕਮਲਜੀਤ ਸਿੰਘ ਹੋਰਾਂ ਦਾ ਪਰਿਵਾਰ ਹੈ ਉਹ ਪਹਿਲਾਂ ਕਾਂਗਰਸ ਦੇ ਵਿੱਚ ਚਲੇ ਗਿਆ ਸੀਗਾ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਪਹਿਲਾਂ ਜਿਹੜਾ ਜੀ ਉਹ ਆ ਗਏ ਆਮ ਆਦਮੀ ਪਾਰਟੀ ਦੇ ਨਾਲ। ਔਰ ਕੈਪਟਨ ਕਮਲਜੀਤ ਸਿੰਘ ਹੋਰਾਂ ਦੀ ਪਤਨੀ ਨੇ ਚੋਣ ਲੜੀ ਸੀ, ਉਹ ਚੋਣ ਜਿੱਤ ਨਹੀਂ ਸਕੇ। ਪਰ ਇੰਨਾ ਜ਼ਰੂਰ ਸੀਗਾ ਜੀ ਕਿ ਉਹ 30,000 ਦੇ ਕਰੀਬ ਵੋਟਾਂ ਜਿਹੜੀਆਂ ਜੀ ਉਹ ਲੈ ਗਏ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਇਹ ਪਰਿਵਾਰ ਨੂੰ ਫੇਰ ਜਿਹੜਾ ਜੀ ਉਹ ਮਨਾਇਆ ਜਾ ਰਿਹਾ ਅਕਾਲੀ ਦਲ ਦੇ ਵੱਲੋਂ ਕਿ ਉਹਨਾਂ ਦੀ ਪਾਰਟੀ ਦੇ ਵਿੱਚ ਅਕਾਲੀ ਦਲ ਬਾਦਲ ਦੇ ਵਿੱਚ ਜਿਹੜਾ ਜੀ ਉਹ ਆ ਜਾਣ। ਹੁਣ ਇਹ ਨਹੀਂ ਪਤਾ ਕਿ ਇਹ ਜਿਹੜਾ ਪਰਿਵਾਰ ਆ ਉਹ ਲੈਣ ਦੇਣ ਕੁਛ ਜਿਹੜਾ ਜੀ ਉਹ ਕਰ ਰਿਹਾ, ਔਰ ਜੇ ਉਹ ਲੈਣ ਦੇਣ ਕਰਦਾ ਹੈ ਤੇ ਇਹ ਲੈਣ ਦੇਣ ਜਿਹੜਾ ਜੀ ਉਹ ਕੀ ਹੋਊਗਾ ਇਹਦੇ ਉੱਤੇ ਜਿਹੜਾ ਜੀ ਉਹ ਡਿਪੈਂਡ ਕਰੂਗਾ ਕਿ ਉਹ ਲੋਕ ਸਭਾ ਦੀ ਚੋਣ ਜਿਹੜੀ ਹੈ ਜੀ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਲੜੂਗਾ, ਕੈਪਟਨ ਕਮਲਜੀਤ ਸਿੰਘ ਹੋਰਾਂ ਦੀ ਪਤਨੀ ਲੜੂਗੀ, ਜਾਂ ਜਿਹੜੀ ਉਹਨਾਂ ਦੀ ਬੇਟੀ ਜਿਹੜੀ ਕਿ ਹੱਥ ਪੈਰ ਮਾਰ ਰਹੀ ਹੈ ਕਿ ਸਿਆਸਤ ਦੇ ਵਿੱਚ ਆਉਣ ਦੇ ਵਾਸਤੇ ਵੀ ਉਹਨੂੰ ਜਿਹੜਾ ਜੀ ਉਹ ਲਿਆਂਦਾ ਜਾਊਗਾ। ਇਹ ਵੀ ਅਟਕਲਾਂ ਜਿਹੜੀਆਂ ਜੀ ਉਹ ਤੇਜ਼ ਹੋ ਰਹੀਆਂ ਨੇ ਕਿ ਇਹ ਪਰਿਵਾਰ ਦੁਬਾਰਾ ਅਕਾਲੀ ਦਲ ਦੇ ਵਿੱਚ ਆ ਸਕਦਾ। ਬਿਲਕੁਲ ਜੀ, ਕਦੀ ਇੱਧਰ ਤੇ ਕਦੀ ਉੱਧਰ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਰੋਤਿਓ। ਇਸ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।